Viewers, welcome back in our program. जी डॉक्टर साहब ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਿਹੜਾ ਕਿ ਨਰਿੰਜਣੀਏ ਜਿਨ੍ਹਾਂ ਨੂੰ ਹੰਦਾਲੀਆ ਵੀ ਕਹਿੰਦੇ ਨੇ ਉਸ ਦੇ ਸੱਦੇ ਦੇ ਉੱਤੇ ਫੌਜ ਲੈ ਕੇ 72 ਘੰਟੇ 'ਚ ਕਾਬਲ ਤੋਂ ਪਹੁੰਚਿਆ ਜੀ। ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਉਸ ਤੋਂ ਪਹਿਲਾਂ ਉਹਨੇ ਪਾਣੀਪਤ ਦੀ ਲੜਾਈ ਦੇ ਵਿੱਚ ਮਰਾਠਿਆਂ ਦਾ ਲੱਕ ਤੋੜਿਆ ਸੀ ਜੀ। ਤੇ ਸਿੱਖਾਂ ਨੂੰ ਵੀ ਉਹਦੀ ਆਮਦ ਦਾ ਪਤਾ ਲੱਗਾ। ਉਹਨਾਂ ਨੇ ਸਤਲੁਜ ਕ੍ਰਾਸ ਕਰਕੇ ਕੁੱਪ ਰਹੀੜਾ ਇਹ ਜੰਗਲ ਸੀ ਮਲੇਰਕੋਟਲੇ ਦੇ ਨੇੜੇ ਜਿੱਥੇ ਇੱਕ ਸਿੱਖਾਂ ਨੂੰ ਘੇਰਿਆ ਔਰ ਵੱਡਾ ਘੱਲੂਘਾਰਾ ਫਿਰ ਵਰਤਿਆ ਜਿਹੜਾ ਕੱਲ ਦੇ ਦਿਨ ਹੋਏਗਾ ਜੀ। ਸੋ ਅੱਜ ਜਿਹੜਾ ਅਬਦਾਲੀ ਕੁੱਪ ਰਹੀੜੇ ਵੱਲ ਧਾਈ ਕਰ ਰਿਹਾ ਸੀ 1928 ਦੇ ਵਿੱਚ ਸਾਈਮਨ ਕਮਿਸ਼ਨ ਬੰਬਈ ਪਹੁੰਚਿਆ ਜਿਹੜੇ ਸਾਈਮਨ ਕਮਿਸ਼ਨ ਦੇ ਬਾਅਦ ਦੇ ਵਿੱਚ ਵਿਰੋਧ ਦੇ ਕਰਕੇ ਲਾਜਪਤ ਰਾਏ ਨੂੰ ਸ਼ਹੀਦ ਬਣਾਇਆ ਝੂਠਾ ਔਰ ਸਿੱਖਾਂ ਨੇ ਵੀ ਸਾਈਮਨ ਕਮਿਸ਼ਨ ਨੂੰ ਆਪਣੀ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਜੀ। ਪ੍ਰੋਫੈਸਰ ਪੂਰਨ ਸਿੰਘ ਦੀਆਂ ਬੜੀਆਂ ਇਤਿਹਾਸਕ ਉਹ ਚਿੱਠੀਆਂ ਨੇ ਜਿਹੜੀਆਂ ਉਹਨਾਂ ਨੇ ਸਿੱਖਾਂ ਦੀ ਵੱਖਰੀ ਪਛਾਣ ਔਰ ਕਿਵੇਂ ਕਾਂਗਰਸ ਜਮਾਤ ਔਰ ਇਹਨਾਂ ਦੀਆਂ ਜਿਹੜੀ ਓਵਰਆਲ ਕਰਤੂਤਾਂ ਨੇ ਉਹਨਾਂ ਨੂੰ ਐਕਸਪੋਜ਼ ਕੀਤਾ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1690 ਦੇ ਵਿੱਚ ਪਹਿਲੀ ਵਾਰ ਅਮਰੀਕਾ ਦੀ ਮੈਸਾਚੂਸੇਟਸ ਸਟੇਟ ਦੇ ਵਿੱਚ ਪੇਪਰ ਮਨੀ ਜਿਹੜੀ ਅੱਜ ਕਰੰਸੀ ਅਸੀਂ ਨੋਟ ਇਸਤੇਮਾਲ ਕਰਦੇ ਹਾਂ ਜੀ। ਉਸ ਤੋਂ ਪਹਿਲਾਂ ਸੋਨਾ ਚਾਂਦੀ ਦੂਸਰੀਆਂ ਮੈਟਲਸ ਹੀ ਇਸਤੇਮਾਲ ਹੁੰਦੀਆਂ ਸੀ ਕਰੰਸੀ ਦੇ ਤੌਰ ਤੇ ਜੀ। 1783 ਦੇ ਵਿੱਚ ਸਪੇਨ ਨੇ ਅਮਰੀਕਨ ਆਜ਼ਾਦੀ ਨੂੰ ਮਾਨਤਾ ਦਿੱਤੀ। 1815 ਦੇ ਵਿੱਚ ਪਹਿਲਾ ਜਿਹੜਾ ਕਮਰਸ਼ੀਅਲ ਫੈਕਟਰੀ ਚੀਜ਼ ਫੈਕਟਰੀ ਪਨੀਰ ਦੀ ਸਵਿਟਜ਼ਰਲੈਂਡ ਦੇ ਵਿੱਚ ਐਸਟੈਬਲਿਸ਼ ਹੋਈ। ਅੱਜ ਵੀ ਸਵਿਟਜ਼ਰਲੈਂਡ ਦਾ ਜਿਹੜਾ ਚੀਜ਼ ਹੈ ਉਹ ਬੜਾ ਚੰਗਾ ਮੰਨਿਆ ਜਾਂਦਾ ਹੈ ਜੀ। 1870 ਦੇ ਵਿੱਚ ਪਹਿਲੀ ਅਮੈਂਡਮੈਂਟ 15th ਅਮੈਂਡਮੈਂਟ ਅਮਰੀਕਨ ਕਨਸਟੀਟਿਊਸ਼ਨ ਚ ਆਈ ਜਿਹਦੇ ਥੱਲੇ ਕਾਲਿਆਂ ਨੂੰ ਵੋਟ ਦਾ ਹੱਕ ਮਿਲਿਆ ਜੀ। 1916 ਦੇ ਵਿੱਚ ਕੈਨੇਡਾ ਦੀ ਓਰੀਜਨਲ ਪਾਰਲੀਮੈਂਟ ਬਿਲਡਿੰਗ ਜਿਹੜੀ ਆਟਵਾ ਚ ਸੀ ਉਹ ਅੱਗ ਲੱਗਣ ਕਰਕੇ ਸੜ ਕੇ ਸੁਆਹ ਹੋ ਗਈ। 1943 ਦੇ ਵਿੱਚ ਇੱਕ ਬੜਾ ਹਿਸਟੋਰੀਕਲ ਵਾਕਿਆ ਜਦੋਂ ਅਸੀਂ ਧਾਰਮਿਕ ਲੋਕਾਂ ਦੀ ਗੱਲ ਕਰਦੇ ਹਾਂ ਅਮਰੀਕਾ ਦਾ ਇੱਕ ਵੱਡਾ ਸ਼ਿਪ ਜਿਹੜਾ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਜਾ ਰਿਹਾ ਸੀ ਹੈਲਪ ਦੇ ਲਈ 900 ਦੇ ਕਰੀਬ ਉਹਦੇ ਚ ਜਿਹੜੇ ਨੇ ਉਹ ਫੌਜੀ ਸੀ ਜੀ। ਸੋ ਉਹ ਜਰਮਨ ਦੀ ਸਬਮਰੀਨ ਨੇ ਪਣਡੁੱਬੀ ਨੇ ਉਹਨੂੰ ਹਿੱਟ ਕੀਤਾ ਤੇ ਉਹ ਡੁੱਬਣ ਲੱਗ ਗਿਆ ਤੇ ਫੌਜ ਦੇ ਵਿੱਚ ਧਾਰਮਿਕ ਪ੍ਰੀਚਰ ਜਿਹਨਾਂ ਨੂੰ ਚੈਪਲਿਨ ਕਹਿੰਦੇ ਨੇ ਖਾਸ ਤੌਰ ਤੇ ਕਿਉਂਕਿ ਈਸਾਈ ਜਾਂ ਯਹੂਦੀ ਉਹਨਾਂ 'ਚ ਹੁੰਦੇ ਨੇ ਈਸਾਈਆਂ ਦਾ ਹੀ ਜ਼ਿਆਦਾ ਇਸਤੇਮਾਲ ਹੁੰਦਾ ਹੈ ਜੀ। ਸੋ ਉਹਨਾਂ ਨੇ ਲੋਕਾਂ ਨੂੰ ਬਚਾਉਣਾ ਸ਼ੁਰੂ ਕੀਤਾ। ਉਹਨਾਂ ਦੇ ਕੋਲ ਆਪਣੇ ਕੋਲ ਲਾਈਫ ਜੈਕਟਸ ਸੀਗੀਆਂ ਜਦੋਂ ਤੁਸੀਂ ਪਾਣੀ 'ਚ ਡੁੱਬਦੇ ਹੋ ਤੇ ਤੁਸੀਂ ਨਿਕਲਣਾ ਬਾਹਰ ਜੀ। ਸੋ ਉਹ ਹਰ ਇੱਕ ਕੋਲ ਇੱਕ ਇੱਕ ਸੀ। ਕੁਝ ਫੌਜੀ ਜਿਹੜੇ ਨੇ ਉਹ ਥੱਲੇ ਡੈਕ ਦੇ ਵਿੱਚ ਸੀ ਉਹਨਾਂ ਨੂੰ ਲੱਭੀਆਂ ਨਹੀਂ ਸੋ ਉਹਨਾਂ ਨੇ ਇੱਕ ਇੱਕ ਕਰਕੇ ਬਾਹਰ ਕੱਢਦੇ ਗਏ। ਅਖੀਰ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਜੈਕਟਸ ਸੀ ਉਹ ਉਹਨਾਂ ਨੇ ਕੁਛ ਨੂੰ ਪਹਿਨਾ ਕੇ ਤੇ ਸੇਫਟੀ ਨਾਲ ਕੱਢਣਾ ਚਾਹਿਆ ਤੇ ਇਸ ਤਰ੍ਹਾਂ ਜਿੰਨਿਆਂ ਨੂੰ ਉਹ ਕੱਢ ਸਕਦੇ ਸੀ ਕੱਢਿਆ ਤੇ ਫਿਰ ਉਹ ਚਾਰੋਂ ਹੀ ਕਿਉਂਕਿ ਉਹਨਾਂ ਕੋਲ ਆਪ ਲਾਈਫ ਜੈਕਟਸ ਨਹੀਂ ਸੀ ਉਹ ਪ੍ਰੇਅਰ ਕਰਦੇ ਕਰਦੇ ਜਿਹੜੇ ਨੇ ਖੁਦ ਸ਼ਿਪ ਦੇ ਨਾਲ ਸਮੁੰਦਰ ਦੇ ਵਿੱਚ ਡੁੱਬ ਗਏ ਜੀ। ਸੋ ਇਹ ਜਿਹੜੀ ਕਹਾਣੀ ਹੈ